ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 31 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਸਵੇਰੇ ਵੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਇਜ਼ਰਾਈਲ ਨੇ ਏਅਰ ਸਟ੍ਰਾਈਕ ਕੀਤਾ ਗਾਜ਼ਾ ਦੇ ਵਿੱਚ। ਅਨਫੋਰਚੂਨੇਟਲੀ ਉੱਥੇ ਜਾਬਲਿਆ ਰਿਫਿਊਜੀ ਕੈਂਪ ਸੀ, ਜਿਹਦੇ ਉੱਤੇ ਉਹਨਾਂ ਨੇ ਬੰਬਾਰਡਮੈਂਟ ਕੀਤੀ, ਜਿਹਦੇ ਨਾਲ 50 ਸਿਵਲੀਅਨ ਲੋਕਾਂ ਦੀ ਮੌਤ ਹੋ ਗਈ ਤੇ 150 ਦੇ ਕਰੀਬ ਫੱਟੜ ਹੋਏ ਹੈਗੇ ਆ। ਡਾਇਰੈਕਟਰ ਆਫ ਗਾਜ਼ਾ ਇੰਡੋਨੇਸ਼ੀਅਨ ਹਸਪੀਟਲ ਦੇ ਨੇ ਇਹ ਅਲ ਜਜ਼ੀਰਾ ਨੂੰ ਦੱਸਿਆ ਹੈਗਾ। ਇੰਡੀਪੈਂਡੈਂਟਲੀ ਹਜੇ ਕਨਫਰਮੇਸ਼ਨ ਨੰਬਰ ਆਫ ਜਿਹੜੇ ਕੈਜੂਅਲਟੀਜ਼ ਆ ਉਹਨਾਂ ਦੀਆਂ ਨਹੀਂ ਹੋਈਆਂ। ਹਮਾਸ ਦੀ ਰਨ ਜੋ ਇੰਟੀਰੀਅਰ ਮਿਨਿਸਟਰੀ ਆ, ਉਹਨਾਂ ਨੇ ਕਿਹਾ ਅਪਾਰਟਮੈਂਟ ਬਲਾਕਸ ਪੂਰੀ ਤਰ੍ਹਾਂ ਡਿਸਟਰੋਏ ਹੋ ਗਏ। ਇਜ਼ਰਾਈਲ ਦੀ ਡਿਫੈਂਸ ਫੋਰਸਿਸ ਦੇ ਸਪੋਕਸਪਰਸਨ ਲੈਫਟੀਨੈਂਟ ਕਰਨਲ ਰਿਚਰਡ ਹੈਚ ਨੇ ਇਹ ਦੱਸਿਆ ਵੀ ਹਮਾਸ ਦੇ ਜਿਹੜੇ ਟੈਰਰਿਸਟ ਆ ਉਹ ਉੱਥੇ ਲੁਕੇ ਹੋਏ ਸੀ ਸਿਵਲੀਅਨ ਦੇ ਪਿੱਛੇ, ਤਾਂ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਮਾਰਿਆ ਹੈਗਾ। ਤੇ ਉਹਨਾਂ ਦੇ ਵਿੱਚੋਂ ਇੱਕ ਲੀਡਰ ਉਹ ਸੀ ਜਿਸ ਨੇ ਅਕਤੂਬਰ 7 ਦੀ ਜਿਹੜੀ ਡੈਡਲੀ ਅਟੈਕ ਕੀਤਾ ਸੀ ਇਜ਼ਰਾਈਲ ਦੇ ਅਗੇਂਸਟ, ਉੱਥੇ ਉਹ ਇਨਵੋਲਵ ਸੀਗਾ। ਹਮਾਸ ਰਨ ਹੈਲਥ ਮਿਨਿਸਟਰੀ ਗਾਜ਼ਾ ਦੇ ਵਿੱਚ 3 ਹਫ਼ਤਿਆਂ ਤੋਂ ਲਗਾਤਾਰ ਉਹਨਾਂ ਦੇ ਉੱਤੇ ਬੰਬਾਰਡਮੈਂਟ ਚੱਲ ਰਹੀ ਆ, ਜਿਹਦੇ ਨਾਲ 8500 ਲੋਕ ਮਾਰੇ ਜਾ ਚੁੱਕੇ ਆ, ਜਿਨ੍ਹਾਂ ਚੋਂ 3500 ਦੇ ਕਰੀਬ ਬੱਚੇ ਹੈਗੇ ਆ। 10 ਲੱਖ ਲੋਕ ਡਿਸਪਲੇਸ ਹੋ ਚੁੱਕੇ ਹੈਗੇ ਆ। ਅੱਧਾ ਗਾਜ਼ੇ ਚੋਂ 10 ਲੱਖ ਦੇ ਕਰੀਬ ਲੋਕ ਉੱਠ ਕੇ ਦੂਸਰੇ ਪਾਸੇ ਜਿਹੜੇ ਆ ਉਹ ਜਾ ਰਹੇ ਹੈਗੇ ਆ। ਬਹੁਤ ਹੀ ਜ਼ਿਆਦਾ ਜਿਹੜੀ ਬਰਬਾਦੀ ਆ ਉੱਥੇ ਇਸ ਟਾਈਮ ਹੋ ਰਹੀ ਹੈ। ਜੀ ਬਿਲਕੁਲ, ਨੋ ਡਾਊਟ ਉਹਨਾਂ ਨੇ ਹਮਾਸ ਦਾ ਕਹਿੰਦੇ ਵੀ ਉਹ ਮਾਰਿਆ ਆ, ਪਰ ਕੀ ਇੰਨੇ ਜਾਣੇ ਸਿਵਿਲੀਅਨਸ ਉਸ ਨੂੰ ਮਾਰਨ ਦੇ ਚੱਕਰ ਦੇ ਵਿੱਚ ਜਿਹੜੇ ਉਹ ਮਰ ਜਾਣਗੇ? ਇਹ ਮਾਰ ਦੇਣੇ ਜਿਹੜੇ ਆ ਉਹ ਜਾਇਜ਼ ਆ ਨਹੀਂ ਜਾਇਜ਼ ਆ, ਇਹ ਜਿਹੜੇ ਸਵਾਲ ਬਹੁਤ ਜ਼ਿਆਦਾ ਉੱਠ ਰਹੇ ਆ। ਇੱਕ ਪੱਤਰਕਾਰ ਨੇ ਇਜ਼ਰਾਈਲੀ ਕਮਾਂਡਰ ਨੂੰ ਇੱਦਾਂ ਹੀ ਇੱਕ ਇੰਟਰਵਿਊ ਦੇ ਦੌਰਾਨ ਪੁੱਛਿਆ ਸੀਗਾ, ਕਹਿੰਦੇ ਵੀ ਜੇ ਹਮਾਸ ਵਾਲੇ ਇਜ਼ਰਾਈਲ 'ਚ ਇੱਦਾਂ ਹਸਪਤਾਲ 'ਚ ਜਾਂ ਇੱਦਾਂ ਕੈਂਪ 'ਚ ਲੁਕੇ ਹੁੰਦੇ ਤਾਂ ਕੀ ਤੁਸੀਂ ਤਾਂ ਵੀ ਇਜ਼ਰਾਈਲੀਆਂ ਨੂੰ ਇੱਦਾਂ ਜਿਹੜਾ ਏਅਰ ਸਟ੍ਰਾਈਕ ਦੇ ਨਾਲ ਮਾਰਦੇ? ਤਾਂ ਉਦੋਂ ਉਹਨੇ ਕੋਈ ਜਵਾਬ ਨਹੀਂ ਦਿੱਤਾ। ਗੋਲਮੋਲ ਜੀ ਜਿਹੜੀ ਆ ਉਸ ਨੂੰ ਗੱਲ ਜਿਹੜੇ ਉਹ ਕਰਕੇ ਉਹਦੀਆਂ ਗੱਲਾਂ 'ਚ ਇਹ ਆਇਆ ਸੀਗਾ ਵੀ ਇਜ਼ਰਾਈਲੀ ਜਾਨਾਂ ਜ਼ਿਆਦੀਆਂ ਕੀਮਤੀ ਨੇ ਗਾਜ਼ਾ ਦੀਆਂ ਜਾਨਾਂ ਦੇ ਨਾਲੋਂ। ਸੋ ਪਰ ਹੁਣ ਇਹ ਸਾਰਾ ਕੁਝ ਜੋ ਆਪਣੇ ਅੱਖਾਂ ਦੇ ਸਾਹਮਣੇ ਹੀ ਹੋ ਰਿਹਾ ਹੈਗਾ ਆ, ਜਿਹੜਾ ਰਿਫਿਊਜੀ ਕੈਂਪ ਦੇ ਵਿੱਚ ਇੱਕ ਬੰਬ ਸਿੱਟ ਕੇ 50 ਜਾਣੇ ਮਾਰੇ ਆ, ਨੋ ਡਾਊਟ ਉਹਦੇ ਵਿੱਚ ਇੱਕ ਅਜਿਹਾ ਵੀ ਆ। ਵੈਸੇ ਤਾਂ ਇਜ਼ਰਾਈਲ ਵਾਲੇ ਜਾਣੇ ਜਾਂਦੇ ਆ ਵੀ ਬੰਦਾ ਕਿਤੇ ਵੀ ਲੁਕਿਆ ਹੋਵੇ ਇਹਨੂੰ ਉੱਥੇ ਜਾ ਕੇ ਲੱਭ ਕੇ ਕੱਲੇ ਨੂੰ ਵੀ ਜਿਹੜਾ ਆ ਉਹ ਮਾਰ ਦਿੰਦੇ ਆ। ਪਰ ਇਸ ਵਾਰ ਇਹਨਾਂ ਨੇ ਕੋਲੈਟਰਲ ਡੈਮੇਜ ਨੂੰ ਮੁੱਖ ਰੱਖ ਕੇ ਇਹ ਜਿਹੜੀ ਬੰਬਾਰਡਮੈਂਟ ਆ ਉਸ ਨੂੰ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜਾ ਉਹ ਕਰ ਰਹੇ ਨੇ। ਅਗਲੀ ਜਿਹੜੀ ਗੱਲ ਕਰਦੇ ਜੀ, ਇੱਕ ਫੈਡਰਲ ਜੱਜ ਨੇ ਕੈਲੀਫੋਰਨੀਆ ਦੇ ਗਨ ਸ਼ੋ ਬੈਨ ਦੇ ਲਾਅ ਨੂੰ ਬਲੌਕ ਕੀਤਾ ਆ। 2 ਅਜਿਹੇ ਕੈਲੀਫੋਰਨੀਆ ਦੇ ਲਾਅ ਸੀਗੇ ਜਿਹੜੇ ਗਨ ਸ਼ੋਜ਼ ਨੂੰ ਬੈਨ ਕਰਦੇ ਸੀਗੇ ਸਟੇਟ ਪ੍ਰਾਪਰਟੀ ਦੇ ਉੱਤੇ ਜਾਂ ਕਾਊਂਟੀ ਦੀਆਂ ਫੇਅਰ ਗਰਾਊਂਡ ਦੇ ਉੱਤੇ। ਉਹਨਾਂ ਨੂੰ ਆਰਜੀ ਤੌਰ ਦੇ ਉੱਤੇ ਹੁਣ ਬਲੌਕ ਕੀਤਾ ਗਿਆ। ਔਰੇਂਜ ਕਾਊਂਟੀ ਦੇ ਇੱਕ ਜਿਹੜੇ ਫੈਡਰਲ ਜੱਜ ਆ, ਉਹਨਾਂ ਨੇ ਬੀਤੇ ਜਿਹੜੇ ਸੋਮਵਾਰ ਆ ਅੱਜ ਜਿਹੜੇ ਪ੍ਰੀਲਿਮਿਨਰੀ ਇੰਜੰਕਸ਼ਨ ਕੱਲ੍ਹ ਜਿਹੜਾ ਆ ਉਹਨਾਂ ਨੇ ਕੀਤਾ ਸੀਗਾ, ਜਿਸ ਨਾਲ ਕੈਲੀਫੋਰਨੀਆ ਜਿਹੜਾ ਇਨਫੋਰਸ ਕਰ ਰਿਹਾ ਸੀ ਗਨ ਸ਼ੋਜ਼ ਦੇ ਉੱਤੇ ਬੈਨ ਨੂੰ, ਉਸ ਨੂੰ ਰੋਕਿਆ ਜਾਊਗਾ। US ਡਿਸਟ੍ਰਿਕਟ ਜੱਜ ਮਾਰਕ ਹੌਲਕੌਮ ਉਹਨਾਂ ਨੇ ਲਿਖਿਆ ਵੀ ਕੈਲੀਫੋਰਨੀਆ ਦਾ ਬੈਨ ਇਹ ਇਫੈਕਟਿਵ, ਕਹਿੰਦੇ ਵੀ ਈਵਨ ਉਹ ਇਫੈਕਟਿਵ ਵੀ ਹੋਊਗਾ ਇਲੀਗਲ ਗਨ ਸੇਲਸ ਨੂੰ ਲੈ ਕੇ, ਪਰ ਕਹਿੰਦੇ ਵੀ ਇਹ ਬਹੁਤ ਜ਼ਿਆਦਾ ਐਕਸਟੈਂਸਿਵ ਆ, ਬਹੁਤ ਜ਼ਿਆਦਾ ਸਖਤ ਆ, ਜਿਸ ਇੰਟਰਸਟ ਨੂੰ ਲੈ ਕੇ ਇਹ ਬਣਾਇਆ ਗਿਆ ਆ। ਕੈਲੀਫੋਰਨੀਆ ਦਾ ਇੰਟਰਸਟ ਹੈਗਾ ਕ੍ਰਾਈਮਸ ਨੂੰ ਸਟਾਪ ਕਰਨਾ ਜਿਹੜੇ ਕਮਿਟ ਹੋ ਰਹੇ ਆ ਇਲੀਗਲ ਗਨਸ ਨੂੰ ਲੈ ਕੇ। ਕਹਿੰਦੇ ਵੀ ਉਹ
ਚਾਹੇ ਕਿੰਨੇ ਵੀ ਇੰਪੋਰਟੈਂਟ ਆ, ਮਹੱਤਵਪੂਰਨ ਆ, ਪਰ ਤੁਸੀਂ ਇਸ ਨੂੰ ਜਸਟੀਫਾਈ ਨਹੀਂ ਕਰ ਸਕਦੇ ਵੀ ਤੁਸੀਂ ਹਰ ਇੱਕ ਤਰ੍ਹਾਂ ਦੀ ਜਿਹੜੀ ਲਾਫੁਲ ਫਾਇਰ ਆਰਮ ਸੇਲਸ ਆ ਗਨ ਸ਼ੋਜ਼ ਦੇ ਉੱਤੇ, ਉਸ ਦੇ ਉੱਤੇ ਟੋਟਲੀ ਜਿਹੜਾ ਆ ਉਹ ਰੋਕ ਲਗਾ ਦਿਓ। ਇੱਕ ਸੈਨੇਟ ਬਿੱਲ 264 ਸੀਗਾ, ਇਸ ਦੇ ਨਾਲ ਜਿਹੜੇ ਗਨ ਸ਼ੋਜ਼ ਆ ਉਹ ਔਰੇਂਜ ਕਾਊਂਟੀ ਦੀਆਂ ਫੇਅਰ ਗਰਾਊਂਡਸ ਦੇ ਉੱਤੇ 1 ਜਨਵਰੀ 2022 ਦੇ ਤੋਂ ਬਾਅਦ 'ਚ ਰੋਕ ਲਾਇਆ ਗਿਆ ਸੀ। ਇਸੇ ਤਰੀਕੇ ਨਾਲ ਇੱਕ ਹੋਰ ਲਾਅ ਸੀਗਾ 915 ਸੈਨੇਟ ਬਿੱਲ, ਉਹ 1 ਜਨਵਰੀ ਇਸ ਸਾਲ ਤੋਂ ਲਾਗੂ ਹੋਇਆ ਸੀਗਾ, ਜਿਸ ਦੇ ਨਾਲ ਕਿਸੇ ਵੀ ਸਟੇਟ ਓਨਡ ਪ੍ਰਾਪਰਟੀ ਦੇ ਉੱਤੇ ਗਨ ਸ਼ੋਜ਼ ਨੂੰ ਬੈਨ ਕਰਦਾ ਆ। ਹੁਣ ਹਾਲ ਦੀ ਘੜੀ ਇਹ ਜਿਹੜੇ ਦੋਨੋਂ ਬੈਨ ਸੀਗੇ ਉਸ ਦੇ ਉੱਤੇ ਰੋਕ ਲਗਾਈ ਗਈ ਆ। ਇਹ ਹੋਊਗਾ ਜਿੱਦਾਂ ਪਿਛਲੀ ਵਾਰੀ ਅਸੌਲਟ ਵੈਪਨਸ ਦੇ ਬੈਨ ਨੂੰ ਅਨਕਨਸਟੀਟਿਊਸ਼ਨਲ ਕਰਾਰ ਦੇਣ ਤੋਂ ਬਾਅਦ ਸਰਕਟ ਕੋਰਟ ਦੇ ਵਿੱਚ ਅਪੀਲ ਗਈ ਸੀ। ਹੁਣ ਹੋਊਗਾ ਵੀ ਅਟਾਰਨੀ ਜਨਰਲ ਆ, ਚਾਹੇ ਉਹ ਔਰੇਂਜ ਕਾਊਂਟੀ ਦੇ ਆ ਤੇ ਚਾਹੇ ਉਹ ਸਟੇਟ ਦੇ ਆ, ਉਹ ਇੱਕ ਵਾਰੀ ਫੇਰ 9th ਸਰਕਟ ਦਾ ਰੁੱਖ ਕਰ ਸਕਦੇ ਆ। ਜੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਾਈਲੈਂਡ ਫਾਇਰ ਵਾਲਾ ਜੋ ਏਰੀਆ ਹੈ ਸਦਰਨ ਕੈਲੀਫੋਰਨੀਆ ਦੇ ਵਿੱਚ, ਉੱਥੋਂ ਉਹ ਭੱਜ ਚੁੱਕੇ ਆ, ਨਿਕਲ ਚੁੱਕੇ ਹੈਗੇ ਆ। ਬਹੁਤ ਹੀ ਸੋਕੇ ਵਾਲਾ ਹੌਟ ਤੇ ਡਰਾਈ ਸੈਂਟਾਇਨਾ ਵਿੰਡਸ ਜੋ ਹੈਗੀਆਂ ਆ ਹਵਾਵਾਂ, ਉਹ ਇਸ ਅੱਗ ਨੂੰ ਤੇਜ਼ੀ ਦੇ ਨਾਲ ਜਿਹੜੀਆਂ ਫੈਲਾ ਰਹੀਆਂ ਹੈਗੀਆਂ ਆ। ਐਗੋਅੰਗਾ ਕੈਲੀਫੋਰਨੀਆ ਦਾ ਜਿਹੜਾ ਇਹ ਟਾਊਨ ਆ, ਪਹਿਲਾਂ 14 ਏਕੜ ਤੋਂ ਸ਼ੁਰੂ ਹੋਈ ਸੀ, ਜੋ ਵੱਧ ਕੇ 1200 ਏਕੜ ਤੱਕ ਪਹੁੰਚ ਗਈ ਤੇ ਅੱਜ ਸਵੇਰੇ ਇਹ 2200 ਏਕੜ ਤੱਕ ਪਹੁੰਚ ਗਈ ਸੀ ਤੇ 0% ਕੰਟੇਨ ਸੀ। 1100 ਘਰਾਂ ਨੂੰ ਇਵੈਕੂਏਟ ਕੀਤਾ ਗਿਆ ਸੀ। 4000 ਦੇ ਕਰੀਬ ਹੋਰ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਸੀ, ਤੁਹਾਨੂੰ ਕਿਸੇ ਵੀ ਟਾਈਮ ਜਿਹੜਾ ਉੱਥੋਂ ਕੱਢਿਆ ਜਾ ਸਕੂਗਾ। ਤੇ ਥੋੜੇ ਜਿਹੜੀਆਂ ਪ੍ਰਾਪਰਟੀਆਂ ਆ ਉਹ ਅੱਗ ਦੀ ਭੇਂਟ ਆਲਰੇਡੀ ਚੜ੍ਹ ਵੀ ਚੁੱਕੀਆਂ ਹੈਗੀਆਂ। 310 ਦੇ ਕਰੀਬ ਫਾਇਰ ਫਾਈਟਰ, 49 ਦੇ ਕਰੀਬ ਇੰਜਨ ਕੰਪਨੀਜ਼ ਇਸ ਫਾਇਰ ਨੂੰ ਫਾਈਟ ਕਰ ਰਹੀਆਂ ਆ ਕੈਲ ਫਾਇਰ ਦੇ ਮੁਤਾਬਕ। ਜੀ ਬਿਲਕੁਲ, 1300 ਘਰ ਜਿਹੜੇ ਉਹ ਖਤਰੇ 'ਚ ਆ, 4000 ਲੋਕਾਂ ਨੂੰ ਇਵੈਕੂਏਸ਼ਨ ਆਰਡਰ ਦੇ ਅੰਡਰ ਲਿਆਂਦਾ ਗਿਆ ਆ। ਯਾਦ ਹੋਣਾ ਕੁਛ ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ, ਕੁਛ ਮਹੀਨੇ ਪਹਿਲਾਂ, ਵੀ ਇੱਕ ਮੈਰੀਲੈਂਡ ਦੀ ਡਾਕਟਰਾਂ ਦੀ ਟੀਮ ਨੇ ਇੱਕ ਦੂਸਰੇ ਇਨਸਾਨ ਦੇ ਵਿੱਚ ਸੂਰ ਦਾ, ਪਿਗ ਦਾ ਜਿਹੜਾ ਹਾਰਟ ਆ ਉਹ ਟਰਾਂਸਪਲਾਂਟ ਕੀਤਾ ਸੀਗਾ। ਕਹਿੰਦੇ ਵੀ ਉਸ ਦੂਸਰੇ ਬੰਦੇ ਦੀ ਵੀ, ਜਿਸ ਨੂੰ ਪਿਗ ਹਾਰਟ ਟਰਾਂਸਪਲਾਂਟ ਹੋਇਆ ਸੀ, ਉਸ ਦੀ ਮੌਤ ਹੋ ਗਈ ਆ ਟਰਾਂਸਪਲਾਂਟ ਹੋਣ ਤੋਂ 2 ਮਹੀਨੇ ਬਾਅਦ। ਇਹ ਦੂਸਰਾ ਬੰਦਾ ਸੀ ਲਾਰੈਂਸ ਫਰੋਸਟ, ਇਸ ਦਾ ਨਾਂ ਸੀ, 58 ਸਾਲਾਂ ਦਾ। ਕਹਿੰਦੇ ਵੀ ਇਹ ਆਲਰੇਡੀ ਮਰ ਰਿਹਾ ਸੀਗਾ ਹਾਰਟ ਫੇਲੀਅਰ ਤੋਂ ਤੇ ਇਨਐਲੀਜੀਬਲ ਸੀ, ਇਹਨੂੰ ਮਿਲਣਾ ਨਹੀਂ ਸੀਗਾ ਟ੍ਰੈਡੀਸ਼ਨਲ ਹਾਰਟ ਟਰਾਂਸਪਲਾਂਟ, ਤੇ ਇਹ ਮੰਨਿਆ ਸੀਗਾ ਇਹ ਐਕਸਪੈਰੀਮੈਂਟਲ ਹਾਰਟ ਟਰਾਂਸਪਲਾਂਟ ਦੇ ਲਈ। ਉਹਦਾ ਪਰਿਵਾਰ ਕਹਿੰਦਾ, ਤੇ ਉਹਦਾ ਪਰਿਵਾਰ ਦੱਸਦਾ ਵੀ ਉਹ ਰੈਡੀ ਸੀਗਾ ਇਸ ਚੀਜ਼ ਦੇ ਲਈ, ਉਹਨੂੰ ਪਤਾ ਸੀਗਾ ਵੀ ਮੇਰੇ ਦਿਨ ਇੱਥੇ ਥੋੜੇ ਆ, ਸੋ ਇਹ ਐਕਸਪੈਰੀਮੈਂਟਲ ਦੇ ਲਈ ਉਸਨੇ ਹਾਮੀ ਭਰੀ ਸੀਗੀ। ਮੈਰੀਲੈਂਡ ਸਕੂਲ ਆਫ ਮੈਡੀਸਨ ਦੀ ਉਹ ਸੇਮ ਟੀਮ ਹੈ ਇਸ ਯੂਨੀਵਰਸਿਟੀ ਦੀ, ਜਿਨ੍ਹਾਂ ਨੇ ਕੁਛ ਸਮਾਂ ਪਹਿਲਾਂ ਇੱਕ ਹੋਰ ਇਨਸਾਨ ਦੇ ਇਦਾਂ ਦਾ ਹੀ ਫਸਟ ਜਿਹੜਾ ਹਾਰਟ ਟਰਾਂਸਪਲਾਂਟ ਆ ਉਹ ਕੀਤਾ ਸੀ। ਜੈਨੇਟਿਕਲੀ ਮੋਡੀਫਾਈਡ ਪਿਗ ਹਾਰਟ ਸੀਗਾ, ਉਸ ਨੂੰ 58 ਸਾਲਾਂ ਦੇ ਇਸ ਬੰਦੇ ਦੇ ਦਿਲ ਦੀ ਥਾਂ ਦੇ ਉੱਤੇ ਲਗਾਇਆ ਗਿਆ ਸੀ। ਪਹਿਲਾ ਮਹੀਨਾ ਕਹਿੰਦੇ ਠੀਕ ਰਿਹਾ, ਪਰ ਦੂਜੇ ਮਹੀਨੇ ਦੇ ਵਿੱਚ ਉਸ ਤੋਂ ਬਾਅਦ 'ਚ ਰਿਜੈਕਸ਼ਨ ਦੇ ਸਾਈਨ ਜਿਹੜੇ ਆ ਉਹ ਸ਼ੋ ਹੋਣੇ ਸ਼ੁਰੂ ਹੋ ਚੁੱਕੇ ਸੀਗੇ। ਉਸ ਦੀ ਜਿਹੜੀ ਵਾਈਫ ਐਨ ਆ, ਉਸਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਵੀ ਉਹ ਸੋਚਦਾ ਹੀ ਸੀਗਾ ਵੀ ਉਹ ਜ਼ਿਆਦਾ ਲੰਮਾ ਸਮਾਂ ਨਹੀਂ ਜੀ ਸਕੂਗਾ। ਪਹਿਲੀ ਜਿਹੜਾ ਹਰਜੋਤ ਸਿੰਘ ਜੀ ਜੈਨੇਟਿਕਲੀ ਇਹ ਟਰਾਂਸਪਲਾਂਟ ਕੀਤਾ ਗਿਆ ਸੀਗਾ, ਦਿਲ ਪਾਇਆ ਗਿਆ ਸੀ ਸੂਰ ਦਾ, ਉਸ ਦੇ ਵਿੱਚ ਪਿਗ ਵਾਇਰਸ ਸੀਗਾ। ਫਿਰ ਇਹਨਾਂ ਨੇ ਆਪਣੇ ਪ੍ਰੋਸੈਸ ਦੇ ਵਿੱਚ ਥੋੜੇ ਚੇਂਜਸ ਕੀਤੇ, ਐਕਸਪੈਰੀਮੈਂਟ ਦੇ ਵਿੱਚ ਜ਼ਿਆਦਾ ਵਧੀਆ ਵਾਇਰਸ ਟੈਸਟਿੰਗ ਕੀਤੀ ਹੈ ਸੈਕਿੰਡ ਅਟੈਂਪਟ ਤੋਂ ਬਾਅਦ 'ਚ ਵੀ, ਪਰ ਫਿਰ ਵੀ ਅਜੇ ਬੰਦੇ ਦੇ ਸਰੀਰ ਨੇ ਇਸ ਦਿਲ ਨੂੰ ਕਹਿ ਸਕਦੇ ਹਾਂ ਵੀ ਅਪਣਾਇਆ ਨਹੀਂ ਹੈਗਾ। ਜ਼ੀਨੋ ਟਰਾਂਸਪਲਾਂਟਸ ਇਸ ਪੂਰੇ ਜਿਹੜੀ ਪ੍ਰਕਿਰਿਆ ਨੂੰ ਆਖਿਆ ਜਾਂਦਾ ਹੈ, ਜਦੋਂ ਇੱਕ ਜਾਨਵਰ ਦਾ ਆਰਗਨ ਹਿਊਮਨ ਦੇ ਵਿੱਚ ਪਾਇਆ ਜਾਂਦਾ ਆ, ਤੇ ਇਹ ਆਪਾਂ ਕਹਿ ਸਕਦੇ ਹਾਂ ਜੋਤ ਸਿੰਘ ਜੀ ਇੱਕ ਨਵੀਂ ਤਰ੍ਹਾਂ ਦੀ ਐਕਸਪੈਰੀਮੈਂਟ ਸ਼ੁਰੂ ਹੋ ਚੁੱਕੇ ਆ। ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਇਹਦੇ ਵਿੱਚ ਵੀ ਕਾਮਯਾਬੀ ਮਿਲਣੀ ਸ਼ੁਰੂ ਹੋ ਜਾਵੇ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦਾ ਅਨਪਲਾਇਮੈਂਟ ਦਾ ਜੋ ਬਜਟ ਸੀ ਕਿਸੇ ਟਾਈਮ ਤੇ ਉੱਤੇ ਬੜਾ ਪੋਜ਼ਿਟਿਵ ਸੀ। $20 ਬਿਲੀਅਨ ਦਾ ਅਨਪਲਾਇਮੈਂਟ ਦਾ ਫਰਾਡ ਵੀ ਹੋਇਆ ਪੈਂਡੈਮਿਕ ਦੇ ਦੌਰਾਨ। ਹੁਣ ਇਹ ਪਤਾ ਚੱਲਿਆ ਆ ਵੀ ਅਨਪਲਾਇਮੈਂਟ ਇੰਸ਼ੋਰੈਂਸ ਜੋ ਕੈਲੀਫੋਰਨੀਆ ਦੀ ਡਿਪਾਰਟਮੈਂਟ ਆ, ਉਹਨਾਂ ਦਾ $20 ਬਿਲੀਅਨ ਉਹ ਘਾਟੇ ਦੇ ਵਿੱਚ ਹੈਗੇ ਆ ਤੇ ਲੋਕ ਧੜਾ ਧੜ ਲੇ ਆਫ ਹੋ ਰਹੇ ਹੈਗੇ ਆ। ਸੋ ਇਸ ਕਰਜ਼ੇ ਦਾ ਕੈਲੀਫੋਰਨੀਆ ਦੇ ਉੱਤੇ ਬਹੁਤ ਬੁਰਾ ਅਸਰ ਆਉਣ ਵਾਲੇ ਸਮੇਂ 'ਚ ਪਊਗਾ, ਕਿਉਂਕਿ ਇਹਦਾ ਜਿਹੜਾ ਹੁਣ ਕਰਜ਼ਾ ਹੈ ਇਹਨਾਂ ਨੇ ਫੈਡਰਲ ਗਵਰਨਮੈਂਟ ਤੋਂ ਲਿਆ ਹੈ
ਤੇ ਉਸ ਦਾ ਜਿਹੜਾ ਇੰਟਰਸਟ ਆ ਆਉਣ ਵਾਲੇ ਸਾਲਾਂ 'ਚ ਦੇਣਾ ਪਊਗਾ। ਸਦਰਨ ਕੈਲੀਫੋਰਨੀਆ ਦੇ ਡੈਮੋਕ੍ਰੇਟ ਸੈਨੇਟਰ ਟੋਨੀ ਪੋਰਟੈਨੀਓ ਤੇ ਅਸੈਂਬਲੀ ਮੈਂਬਰ ਕ੍ਰਿਸ ਹੋਲਡਨ, ਇਹਨਾਂ ਨੇ ਇੱਕ ਜੋ ਬਿੱਲ ਕੋ-ਆਥਰ ਕੀਤਾ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਵੀ ਗਵਰਨਰ ਗੈਵਨ ਨਿਊਸਮ ਨੇ ਐਡੀ ਜ਼ਿਆਦਾ ਜਿਹੜਾ ਕਰਜ਼ਾ ਸਾਈਜ਼ ਆਫ ਡੈਪ ਹੈਗਾ ਆ, ਇਹ ਬਹੁਤ ਹੀ ਖਤਰਨਾਕ ਹੈਗਾ। ਇਸ ਨੂੰ ਜਿਹੜਾ ਆ ਸਾਨੂੰ ਘਟਾਉਣਾ ਚਾਹੀਦਾ ਹੈਗਾ। ਹੁਣ ਇਹ ਜਿਹੜੇ ਡੈਮੋਕ੍ਰੇਟ ਆ ਉਹੀ ਕਹਿ ਰਹੇ ਹੈਗੇ ਆ। ਤੇ ਯੂਆਈ ਅਨਇੰਪਲੋਇਮੈਂਟ ਟਰਸਟ ਫੰਡ ਦੇ ਵਿੱਚ ਜੋ ਘਾਟਾ ਆ, ਇਹ ਬਹੁਤ ਹੀ ਜਲਦੀ ਇਹਦੇ ਤੇ ਕੰਮ ਕਰਨਾ ਪਊਗਾ। ਕਹਿੰਦੇ ਇਟ ਐਡਸ ਅਰਜੈਂਸੀ, ਤੇ ਇਹ ਪਿਛਲੇ ਸਾਲ ਕੁਛ ਏਦਾਂ ਦੀ ਗੱਲ ਹੈ ਨਹੀਂ ਸੀ। ਸੋ ਗਵਰਨਰ ਨੇ ਪਿਛਲੇ ਸਾਲ ਬਜਟ ਜਿਹੜਾ ਸੀ ਉਹ ਸਰਪਲਸ ਸੀ। ਇਸ ਵਾਰੀ ਜਿਹੜਾ ਬਜਟ ਆ ਉਹ ਆਲਰੇਡੀ ਘਾਟੇ ਦੇ ਵਿੱਚ ਹੈਗਾ ਆ। ਸੋ ਜਿੰਨਾ ਕਰਜ਼ਾ ਹੁਣ ਇਹਨਾਂ ਨੇ ਅਨਪਲਾਇਮੈਂਟ ਲਈ ਲਿਆ, ਕਹਿੰਦੇ ਵੀ ਆਉਣ ਵਾਲੇ ਸਾਲਾਂ 'ਚ 3 ਬਿਲੀਅਨ ਤੋਂ ਲੈ ਕੇ 7 ਬਿਲੀਅਨ ਦੀਆਂ ਸਿਰਫ ਇੰਟਰਸਟ ਪੇਮੈਂਟ ਹੀ ਕਈ ਸਾਲਾਂ ਲਈ ਦੇਣੀਆਂ ਪੈਣਗੀਆਂ, ਲਗਭਗ 2033 ਤੱਕ। ਸੋ ਇਹ ਉੱਦਾਂ ਦੀ ਸਿਚੁਏਸ਼ਨ ਬਣਦੀ ਜਾ ਰਹੀ ਆ। ਕਹਿੰਦੇ ਵੀ ਜਿਸ ਟਾਈਮ ਦੇ ਉੱਤੇ ਗ੍ਰੇਟ ਰਿਸੈਸ਼ਨ ਆਇਆ ਸੀ, ਉਸ ਟਾਈਮ ਦੇ ਉੱਤੇ ਜਿਹੜੀ ਸਟੇਟ ਆ, ਇਹਨਾਂ ਨੇ 1.4 ਬਿਲੀਅਨ ਡਾਲਰ ਜਿਹੜਾ ਕਰਜ਼ਾ ਲਿਆ ਸੀ 2011 'ਚ, ਤੇ ਫਿਰ 2018 ਤੱਕ ਉਹਨਾਂ ਦੀਆਂ ਪੇਮੈਂਟਾਂ ਦੇ ਕੇ ਜਿਹੜਾ ਆ ਉਹ ਖਤਮ ਹੋਇਆ ਸੀ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੱਜ, ਇਸਨੇ ਸੈਨ ਫਰਾਂਸਿਸਕੋ ਦੀ ਪੁਲਿਸ ਕਾਰ ਦੇ ਉੱਤੇ ਪਾਈਪ ਬੰਬ ਸੁੱਟੇ ਸੀਗੇ। ਇਹ ਬੰਦੇ ਨੂੰ ਇਸ ਲਈ ਵੀ ਲੱਭ ਰਹੀ ਸੀਗੀ ਪੁਲਿਸ। ਪਹਿਲਾਂ ਉਹਨੇ ਚਰਚ ਦੇ ਵਿੱਚ ਇੱਕ ਬੰਦੇ ਨੂੰ ਜ਼ੋਰ ਦੇਣੀ ਸੁੱਟਿਆ, ਜਿਹਦੇ ਕਰਕੇ ਉਹ ਬੰਦਾ ਬੇਹੋਸ਼ ਹੋ ਗਿਆ ਸੀਗਾ। 42 ਸਾਲਾਂ ਦਾ ਕੰਕੜ ਦਾ ਰਹਿਣ ਵਾਲਾ ਇਹ ਬੰਦਾ, ਉਸ ਨੂੰ ਕੈਲੀਫੋਰਨੀਆ ਹਾਈਵੇ ਪੈਟਰੋਲ ਆਫੀਸਰਸ ਨੇ ਮਾਰਟਿਨਸ ਦੇ ਵਿੱਚ ਜਿਹੜਾ ਸੈਨ ਫਰਾਂਸਿਸਕੋ ਦੇ ਈਸਟ ਵਾਲੇ ਪੂਰਬ ਵਾਲੇ ਪਾਸੇ ਪੈਂਦਾ ਆ, ਉੱਥੇ ਗ੍ਰਿਫਤਾਰ ਕੀਤਾ ਹੈ। 30 ਮਿੰਟ ਤੱਕ ਪੁਲਿਸ ਜਿਹੜਾ ਹੈ ਇਸ ਦਾ ਪਿੱਛਾ ਕਰਦੀ ਰਹੀ ਆ। ਹੁਣ ਇਸ ਨੂੰ ਅਟੈਂਪਟਡ ਮਰਡਰ, ਅਨਲਾਫੁਲ ਪੋਜੈਸ਼ਨ ਆਫ ਐਕਸਪਲੋਸਿਵ ਡਿਵਾਈਸ ਤੇ ਹੋਰ ਜਿਹੜੇ ਕ੍ਰਾਈਮਸ ਦੇ ਸੰਬੰਧ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਉੱਥੇ ਇੱਕ ਐਤਵਾਰ ਨੂੰ ਚਰਚ ਦੇ ਵਿੱਚ ਕੰਮ ਜਿਹੜਾ ਚੱਲ ਰਿਹਾ ਸੀ, ਉਹਨਾਂ ਦਾ ਅਰਦਾਸ ਸਮਾਰੋਹ, ਜਿੱਥੇ ਇਹਨੇ ਆ ਕੇ ਹੜਕੰਪ ਜਿਹੜਾ ਆ ਉਹ ਮਚਾਇਆ ਸੀ, ਤੇ ਉਸ ਤੋਂ ਬਾਅਦ ਪੁਲਿਸ ਦੀ ਗੱਡੀ ਦੇ ਉੱਤੇ ਇਸਨੇ ਪਾਈਪ ਬੰਬ ਵੀ ਸੁੱਟੇ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਅਪ੍ਰੈਲ ਮਹੀਨੇ ਤੋਂ ਜਿਹੜੇ ਲੋਕ ਰੈਸਟੋਰੈਂਟਾਂ 'ਚ ਕੰਮ ਕਰਦੇ ਆ, ਖਾਸ ਕਰਕੇ ਜੋ ਫਰੈਂਚਾਈਜ਼ੀਜ਼ ਆ, ਜਿੱਦਾਂ ਮੈਕਡੋਨਲਡ ਆ, ਚਿਪੋਟਲੇ ਆ, ਉਹਨਾਂ ਦੇ ਮਿਨੀਮਮ ਵੇਜ $20 ਹੋ ਜਾਣੇ ਆ। ਹੁਣ ਅੱਜ ਮੈਕਡੋਨਲਡ ਤੇ ਚਿਪੋਟਲੇ ਮੈਕਸੀਕਨ ਗ੍ਰਿਲ ਦੋਨਾਂ ਨੇ ਅਨਾਊਂਸ ਕੀਤਾ ਆ ਵੀ ਉਹ ਆਪਣੇ ਜਿਹੜੇ ਰੇਟ ਆ ਉਹ ਇਨਕਰੀਜ਼ ਕਰਨ ਜਾ ਰਹੇ ਆ, ਤਾਂ ਕਿ ਜਿਹੜੀ ਉਹਨਾਂ ਦੀ ਲੇਬਰ ਦੀ ਕਾਸਟ ਆ ਉਸ ਨੂੰ ਆਫਸੈਟ ਕੀਤਾ ਜਾ ਸਕੇ। ਮੈਕਡੋਨਲਡ ਦੇ CEO ਕ੍ਰਿਸ ਕੈਂਪਜਿੰਸਕੀ ਜੋ ਆ, ਉਹਨਾਂ ਨੇ ਇਹ ਕਿਹਾ ਆ ਵੀ ਜੇ ਅਸੀਂ ਸਰਵਾਈਵ ਕਰਨਾ ਲੌਂਗ ਟਰਮ, ਤੇ ਅਲਟੀਮੇਟਲੀ ਸਾਨੂੰ ਜਿਹੜਾ ਸਾਡਾ ਸਮਾਨ ਅਸੀਂ ਫੂਡ ਵੇਚਦੇ ਆ, ਉਹਦੀਆਂ ਕੀਮਤਾਂ ਵਧਾਉਣੀਆਂ ਹੀ ਪੈਣਗੀਆਂ। ਫੂਡ ਦੀਆਂ ਆਲਰੇਡੀ ਇਹਨਾਂ ਰੈਸਟੋਰੈਂਟਾਂ 'ਚ 6% ਤੋਂ ਵੱਧ ਸਤੰਬਰ ਤੋਂ ਲੈ ਕੇ ਹੁਣ ਤੱਕ ਕੀਮਤਾਂ ਵੱਧ ਚੁੱਕੀਆਂ ਹੈਗੀਆਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਵਧਣਗੀਆਂ। ਸੋ ਚਿਪੋਟਲੇ ਨੇ ਇਹ ਕਿਹਾ ਆ ਵੀ ਹੋਰ ਵੀ ਜਿਹੜਾ ਸਮਾਨ ਉਹ ਬਾਈ ਕਰਦੇ ਹੈਗੇ ਫੂਡ ਦੇ ਲਈ, ਉਹ ਵੀ ਕਾਫੀ ਮਹਿੰਗਾ ਹੈਗਾ ਆ। ਤੇ ਆਲਰੇਡੀ ਉਹਨਾਂ ਦੇ $17 ਪਰ ਆਵਰ ਦੇ ਹਿਸਾਬ ਦੇ ਨਾਲ ਵੇਜਸ ਸੀਗੀਆਂ, ਹੁਣ ਉਹਨਾਂ ਨੂੰ ਵਧਾ ਕੇ $20 ਕਰਨੀਆਂ ਪਊਗੀਆਂ। ਤੇ ਉਹਦੇ ਨਾਲ ਕਹਿੰਦੇ ਵੀ 15% ਤੋਂ ਵੱਧ ਜੋ ਆ ਕੀਮਤਾਂ ਆ, ਜੋ ਤੁਸੀਂ ਉੱਥੋਂ ਉਹਨਾਂ ਦੇ ਬਰੀਟੋ ਜਾਂ ਹੋਰ ਵੀ ਸਮਾਨ ਖਰੀਦਦੇ ਆ, ਉਹ ਉਹਨਾਂ ਨੂੰ ਰੇਟ ਵਧਾਉਣੇ ਪੈਣਗੇ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਫੈਕਲਟੀ ਨੇ ਸਟ੍ਰਾਈਕ ਆਥੋਰਾਈਜ਼ ਕਰ ਦਿੱਤੀ ਆ। ਆਲਰੇਡੀ ਜਿਹੜਾ ਹਰਜੋਤ ਸਿੰਘ ਜੀ, ਆਪਾਂ ਫਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਦੱਸਿਆ ਸੀ ਵੀ ਇੱਥੇ ਵੀ ਸਟ੍ਰਾਈਕ ਹੋਣ ਜਾ ਰਹੀ ਆ। 95% ਕੈਲੀਫੋਰਨੀਆ ਫੈਕਲਟੀ ਐਸੋਸੀਏਸ਼ਨ ਦੇ ਮੈਂਬਰਸ ਨੇ ਇਸ ਸਟ੍ਰਾਈਕ ਦੇ ਲਈ ਆਥੋਰਾਈਜ਼ ਕਰ ਦਿੱਤਾ, ਇਹਦੇ ਹੱਕ ਦੇ ਵਿੱਚ ਵੋਟ ਪਾਈ ਆ। ਇਸ ਨਾਲ ਵੱਖ-ਵੱਖ ਕੈਂਪਸਿਸ ਦੇ ਵਿੱਚ 4 ਲੱਖ ਜਿਹੜੇ ਵਿਦਿਆਰਥੀ ਆ, ਉਹਨਾਂ ਦੇ ਉੱਤੇ ਪ੍ਰਭਾਵ ਪਊਗਾ। 23 ਕੈਂਪਸ ਨੇ ਇਸ ਪੂਰੇ CSU ਦੇ ਯੂਨੀਵਰਸਿਟੀ ਸਿਸਟਮ ਦੇ ਵਿੱਚ। 29,000 ਫੈਕਲਟੀ, ਲੈਕਚਰਰ, ਲਾਇਬ੍ਰੇਰੀਅਨਸ ਤੇ ਕਾਉਂਸਲਰਸ ਨੇ CSU 'ਚ। ਉਹਨਾਂ ਨੂੰ ਇਹ ਜਿਹੜੀ ਯੂਨੀਅਨ ਰਿਪਰੈਜ਼ੈਂਟ ਕਰਦੀ ਹੈ, ਇਹਨਾਂ ਦੇ ਯੂਨੀਅਨ ਦੇ ਜਿਹੜੇ ਮੈਂਬਰ, ਉਹਨਾਂ 'ਚੋਂ 95% ਨੇ ਕਿਹਾ ਵੀ ਹਾਂ ਭਾਈ ਆਪਾਂ ਸਟ੍ਰਾਈਕ ਕਰਨੀ ਆ। ਕਹਿੰਦੇ ਵੀ ਇਹਦਾ ਮਤਲਬ ਇਹ ਨਹੀਂ ਆ ਵੀ ਵਾਕਆਊਟ ਜਲਦ ਹੀ ਜਿਹੜਾ ਉਹ ਹੋ ਸਕਦਾ। ਫੈਕਲਟੀ ਨੇ ਜਿਹੜੀਆਂ ਆਪਣੀਆਂ ਮੰਗਾਂ ਰੱਖੀਆਂ ਆ, ਉਹ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਆ ਮਿਲਡਰਡ ਗਾਰਸੀਆ, ਉਹਨਾਂ ਦੇ ਮੂਹਰੇ ਪੇਸ਼ ਕੀਤੀਆਂ ਗਈਆਂ। CSU ਦੇ ਬੋਰਡ ਆਫ ਟਰਸਟੀਜ਼ ਦੀ ਮੀਟਿੰਗ 7 ਨਵੰਬਰ ਨੂੰ ਹੋਣੀ ਆ, ਤੇ ਇਹ ਦੇਖਿਆ ਜਾਊਗਾ ਕਿ ਕੀ ਇਸ ਦਿਨ ਇਸ ਯੂਨੀਅਨ ਦੇ ਨਾਲ
ਕੋਈ ਰਾਏ ਬਣਦੀ ਹੈ, ਕੋਈ ਐਗਰੀਮੈਂਟ ਹੁੰਦਾ ਆ ਜਾਂ ਨਹੀਂ। ਮੁੱਖ ਤੌਰ ਦੇ ਉੱਤੇ ਡਿਮਾਂਡ ਦੇ ਵਿੱਚ ਮੇਜਰ ਵੇਜ ਇਨਕਰੀਜ਼ਸ, ਤਨਖਾਹ ਦੇ ਵਿੱਚ ਵਾਧੇ ਨੂੰ ਲੈ ਕੇ ਹੀ ਗੱਲ ਚੱਲ ਰਹੀ ਆ। 12% ਇਨਕਰੀਜ਼ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਹੈ, ਤੇ ਨਾਲ ਦੇ ਨਾਲ ਯੂਨੀਅਨ ਦੇ ਜਿਹੜੇ ਲੋਵੈਸਟ ਪੇਡ ਸਟਾਫ ਆ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਪੱਕੇ ਤੌਰ ਦੇ ਉੱਤੇ ਵਾਧੇ ਦੀ ਸਿਫਾਰਿਸ਼ ਇਸ ਸਟ੍ਰਾਈਕ ਤੋਂ ਪਹਿਲਾਂ ਇਹਨਾਂ ਦੀਆਂ ਡਿਮਾਂਡਸ ਦੇ ਵਿੱਚ ਰੱਖੀ ਗਈ ਆ। ਸੋ ਹੁਣ ਦੇਖੋ ਕੀ ਹੁੰਦਾ ਆ। ਯੂਨੀਵਰਸਿਟੀ ਸਿਸਟਮ ਨੇ ਵੋਟ ਕੀਤਾ ਸੀਗਾ ਵੀ ਹਰ ਸਾਲ 6% ਨਿਆਣਿਆਂ ਦੀ ਜਿਹੜੀ ਟਿਊਸ਼ਨ ਆ ਉਸ ਨੂੰ ਵਧਾਇਆ ਜਾਊਗਾ ਅਗਲੇ 5 ਸਾਲਾਂ ਦੇ ਵਿੱਚ, ਜਿਹਦੇ ਨਾਲ $840 ਮਿਲੀਅਨ ਹੋਰ ਮੁਨਾਫਾ ਜਿਹੜਾ ਯੂਨੀਵਰਸਿਟੀਜ਼ ਨੂੰ ਹੋਊਗਾ। ਪਰ ਕਹਿੰਦੇ ਵੀ ਇਸ ਦੇ ਕਰਕੇ ਨਾਲ ਦੇ ਨਾਲ ਇਹ ਵੀ ਕਹਿ ਰਿਹਾ ਵੀ ਭਾਈ ਜੇ ਉਹਨਾਂ ਤੋਂ ਜ਼ਿਆਦਾ ਪੈਸੇ ਲੈ ਰਹੇ ਆ ਤੇ ਫਿਰ ਸਾਡੀਆਂ ਤਨਖਾਹਾਂ ਦੇ ਵਿੱਚ ਵੀ ਵਾਧਾ ਕਰੋ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਜੇ ਤੁਹਾਡੇ ਨਿਆਣੇ CSU ਦੇ ਕੈਂਪਸਸ ਦੇ ਵਿੱਚ ਪੜ੍ਹਦੇ ਆ, ਸ਼ਾਇਦ ਉੱਥੇ ਸਟ੍ਰਾਈਕਸ ਦੀ ਸੰਭਾਵਨਾ ਬਣੇ। ਜੀ। ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਜ਼ੋਂਬੀ ਫਾਰਮਸ ਹੈਗੀਆਂ ਆ ਉਹ ਬੈਂਕਰਪਸੀ ਫਾਈਲ ਕਰ ਰਹੀਆਂ ਆ, ਕਿਉਂਕਿ ਜਦੋਂ ਤੋਂ ਹੀ ਫੈਡ ਨੇ ਇੰਟਰਸਟ ਰੇਟ ਵਧਾਇਆ ਆ ਤਦੋਂ ਤੋਂ ਉਹਨਾਂ ਲਈ ਸਰਵਾਈਵ ਕਰਨਾ ਔਖਾ ਹੋ ਰਿਹਾ ਹੈ। 10% ਕੰਪਨੀ ਜਿਹੜੀਆਂ USA ਦੇ ਵਿੱਚ ਜਿਨ੍ਹਾਂ ਨੂੰ ਜ਼ੋਂਬੀ ਫਾਰਮਸ ਕਿਹਾ ਜਾਂਦਾ ਆ ਅਕੋਰਡਿੰਗ ਟੂ ਫੈਡਰਲ ਰਿਜ਼ਰਵ, ਜੋ ਉਹਨਾਂ ਨੇ ਨਵਾਂ ਡਾਟਾ ਐਸਟੀਮੇਟ ਕੀਤਾ ਹੈਗਾ। ਫੈਡਰਲ ਰਿਜ਼ਰਵ ਨੇ ਇਹ ਕਿਹਾ ਵੀ ਜਦੋਂ ਤੋਂ ਇੰਟਰਸਟ ਰੇਟ ਵਧੇ ਹੈਗੇ ਆ ਇਹ ਕੰਪਨੀਆਂ ਬੈਂਕਰਪਸੀ ਫਾਈਲ ਕਰ ਰਹੀਆਂ। ਪਿਛਲੇ 9 ਮਹੀਨਿਆਂ ਦੇ ਵਿੱਚ ਜਨਵਰੀ 1 ਤੋਂ ਲੈ ਕੇ ਸਤੰਬਰ 30 ਤੱਕ ਸੰਨ 2023 ਚ 516 ਕੰਪਨੀਆਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਇਹ S&P ਗਲੋਬਲ ਇੰਟੈਲੀਜੈਂਸ ਦੇ ਮੁਤਾਬਕ ਹੈਗੇ। ਇਹ 516 ਦੇ ਕਰੀਬ ਇਹ ਲਿਸਟਡ ਕੰਪਨੀ ਸੀ। ਸੋ ਜ਼ੋਂਬੀ ਫਾਰਮਸ ਉਹ ਫਾਰਮਸ ਹੁੰਦੀਆਂ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਪ੍ਰੋਫਿਟੇਬਲ ਤਾਂ ਨਹੀਂ ਹੈਗੀਆਂ, ਪਰ ਉਹ ਕਰਜ਼ਾ ਲੈਂਦੀਆਂ ਰਹਿੰਦੀਆਂ ਵੀ ਸ਼ਾਇਦ ਟਾਈਮ ਆਊਗਾ ਵੀ ਜਿਹੜੀ ਸਾਡੀ ਕੰਪਨੀ ਆ ਉਹ ਪ੍ਰੋਫਿਟੇਬਲ ਸ਼ੋ ਹੋਊਗੀ। ਸੋ ਕਰਜ਼ਾ ਲੈ ਕੇ ਉਹ ਆਪਣੀਆਂ ਕੰਪਨੀਆਂ ਨੂੰ ਰਨ ਕਰਦੇ ਆ, EMPLOYੀਆਂ ਦੀ ਤਨਖਾਹ ਦਿੰਦੇ ਆ, ਪਰ ਕਿਉਂਕਿ ਜਿਹੜਾ ਉਹਨੇ ਕਰਜ਼ਾ ਲਿਆ, ਲੋਨ ਲਿਆ, ਹੁਣ ਉਹਦਾ ਇੰਟਰਸਟ ਰੇਟ ਇੰਨਾ ਜ਼ਿਆਦਾ ਹੋ ਗਿਆ, ਡਬਲ ਟ੍ਰਿਪਲ ਹੋ ਗਿਆ, ਉਹਦੇ ਕਰਕੇ ਉਹਨਾਂ ਦੀਆਂ ਪੇਮੈਂਟਸ ਵੀ ਵੱਧ ਗਈਆਂ। ਸੋ ਉਹਨਾਂ ਨੇ ਜਿਹੜੀਆਂ ਆ ਹੁਣ ਬੈਂਕਰਪਸੀਜ਼ ਫਾਈਲ ਕਰ ਦਿੱਤੀਆਂ ਆ। ਫੈਡਰਲ ਇਕੋਨੋਮਿਸਟ ਇਹ ਕਹਿੰਦੇ ਆ ਵੀ ਆਉਣ ਵਾਲੇ ਸਮੇਂ ਤੁਸੀਂ ਹੋਰ ਵੀ ਦੇਖੋਗੇ ਕਾਫੀ ਕੰਪਨੀਆਂ ਜੋ ਆ ਉਹ ਬੈਂਕਰਪਸੀਜ਼ ਫਾਈਲ ਕਰਨਗੀਆਂ। ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਮਾਰਕੀਟ ਦਾ ਹਾਲ ਦੱਸਦੇ ਜਾਈਏ, ਉਸ ਤੋਂ ਪਹਿਲਾਂ ਬੇ ਏਰੀਏ ਤੋਂ ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ। ਗੂਗਲ ਹੋਰ ਜਿਹੜੀਆਂ ਜੌਬ ਕੱਟਸ ਆ ਉਹ ਕਰ ਰਿਹਾ ਹੈਗਾ ਆ। ਗੂਗਲ ਨੇ ਆਪਣੇ ਬੇ ਏਰੀਏ ਦੀਆਂ ਜੌਬਸ ਆ ਉਸ ਨੂੰ ਟ੍ਰਿਮ ਕੀਤਾ ਆ, ਘਟਾਇਆ ਆ ਉਹਨਾਂ ਆਫਿਸਿਸ ਦੇ ਉੱਤੇ ਜਿਹੜੇ ਉਹਨਾਂ ਨੇ ਕੁਝ ਸਾਲ ਪਹਿਲਾਂ ਹੀ ਲੀਜ਼ ਦੇ ਉੱਤੇ ਲਏ ਸੀਗੇ। ਉਹ ਜੇ ਕੁੱਲ ਗੂਗਲ ਦੇ ਦੇਖੀਏ ਨੰਬਰਸ ਜਿਹੜੇ ਜੌਬ ਕਰਦੇ ਉਹਦੇ ਮੁਕਾਬਲੇ ਭਾਵੇਂ ਘੱਟ ਵੀ ਆ, ਪਰ ਇਦਾਂ ਦੇ ਜਿਹੜੇ ਕਦਮ ਹੁੰਦੇ ਆ ਉਹ ਕਾਫੀ ਜ਼ਿਆਦਾ ਬੇਚੈਨੀ ਲੈ ਕੇ ਆਉਂਦੇ ਆ। ਮਾਊਂਟੇਨ ਵਿਊ ਬੇਸਡ ਗੂਗਲ ਨੇ 75 ਜਿਹੜੀਆਂ ਆ ਜੌਬਸ ਆ ਉਹਨਾਂ ਨੂੰ ਕੱਟ ਕੀਤਾ ਹੈ। EDD ਨੂੰ ਗਏ ਵਾਰਨ ਨੋਟਿਸਿਸ ਤੋਂ ਇਸ ਬਾਰੇ ਪਤਾ ਲਗਾਇਆ। ਤੇ ਮਾਰਕੀਟ ਦਾ ਜੇ ਅੱਜ ਹਰਜੋਤ ਸਿੰਘ ਜੀ ਹਾਲ ਦੱਸਦੇ ਜਾਈਏ, ਕੱਲ ਵੀ ਵੱਧ ਕੇ ਬੰਦ ਹੋਈ ਸੀ ਤੇ ਅੱਜ ਵੀ ਡਾਓ ਜੋਨ ਦੇ ਵਿੱਚ 124 ਪੁਆਇੰਟਾਂ ਦਾ ਇਜ਼ਾਫਾ ਹੋਇਆ, 33,053 ਦੇ ਉੱਤੇ ਬੰਦ ਹੋਈ। S&P 'ਚ 27 ਪੁਆਇੰਟ ਵੱਧ ਕੇ 4194 ਦੇ ਉੱਤੇ, ਨੈਸਡੈਕ 62 ਪੁਆਇੰਟ ਵੱਧ ਕੇ 12,851 ਦੇ ਉੱਤੇ। ਸੋਨੇ ਦਾ ਭਾਅ $1999 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ, 10-year yield 4.92%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 34,526 ਦੇ ਉੱਤੇ ਰਿਹਾ ਤੇ ਇਥੀਰੀਅਮ $1818 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 28 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ 10 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ। ਤੇ ਜਾਂਦੇ ਜਾਂਦੇ ਇਹ ਦੱਸਦੇ ਜਾਈਏ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਟੇਸ਼ਨਸ ਹੈਗੇ ਆ, ਹੁਣ ਤੋਂ ਬਾਅਦ ਫਿਰ ਰਹਿਰਾ ਸਾਹਿਬ ਤੋਂ ਬਾਅਦ ਸਾਰਾ ਲਾਈਵ ਪ੍ਰੋਗਰਾਮ ਸਾਡੇ ਜਿਹੜੇ 13-14 ਸਟੇਸ਼ਨਸ ਹੈਗੇ ਆ ਉਹਨਾਂ ਦੇ ਉੱਤੇ ਤੁਸੀਂ ਯੁਬਾ ਸਿਟੀ ਦਾ ਜਿਹੜਾ ਨਗਰ ਕੀਰਤਨ ਹੋ ਰਿਹਾ ਗੁਰਦੁਆਰਾ ਸਾਹਿਬ ਟਿਆਰਾ ਵੀ ਇਹਨਾਂ ਤੋਂ ਲਾਈਵ ਸੁਣੋਗੇ। ਨਾਲ ਦੀ ਨਾਲ ਤੁਸੀਂ ਪੰਜਾਬੀ ਰੇਡੀਓ USA ਦੀ ਜਿਹੜੀ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਓ, ਉੱਥੇ ਤੁਸੀਂ ਵੀਡੀਓ ਜਿਹੜੀ ਆ ਲਾਈਵ ਉਸ ਨੂੰ ਵਾਚ ਕਰ ਸਕਦੇ ਹੋ। ਅੱਜ ਸਪੈਸ਼ਲ ਪ੍ਰੋਗਰਾਮ ਚੱਲਣੇ ਆ ਕਿਉਂਕਿ ਅੱਜ ਦੇ ਦਿਨ ਉਸ ਪਾਪਣ ਦਾ ਸਿੰਘਾਂ ਨੇ ਸੋਧਾ ਲਾਇਆ ਸੀ, ਉਹਦੇ ਸੰਬੰਧ ਦੇ ਵਿੱਚ ਢਾਡੀ ਦਰਬਾਰ ਹੋ ਰਿਹਾ ਤੇ ਬਹੁਤ ਹੀ ਜਿਹੜੇ ਟੌਪ ਦੇ ਸਤਿਕਾਰਤ ਜਥੇ ਜਿਹੜੇ ਆ ਢਾਡੀ ਉੱਥੇ ਗੁਰਦੁਆਰਾ ਸਾਹਿਬ ਟੇਰਾ ਬੂਨਾ ਯੁਬਾ ਸਿਟੀ ਪਹੁੰਚੇ ਹੋਏ ਆ ਤੇ ਅੱਜ ਉਹ ਸਾਰਾ ਪ੍ਰੋਗਰਾਮ ਤੁਸੀਂ ਘਰਾਂ 'ਚ ਬੈਠ ਕੇ ਸੁਣ ਸਕਦੇ ਹੋ, ਦੇਖ ਸਕਦੇ ਹੋ।
ਜੀ ਢਾਡੀ ਤੇ ਕਵੀਸ਼ਰ ਜਿਹੜੇ ਆ ਉਹ ਮੁੱਖ ਤੌਰ ਦੇ ਉੱਤੇ ਹੋਣਗੇ। ਕੀਰਤਨ ਦੀ ਹਾਜ਼ਰੀਆਂ ਵੀ ਜਿਹੜੀਆਂ ਉੱਥੇ ਭਰੀਆਂ ਜਾਣਗੀਆਂ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਤੇ ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਚ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।